ਕੈਲੀਫੋਰਨੀਆ ਦੇ ਵੱਡੇ ਸ਼ਹਿਰਾਂ ਤੋਂ ਇਹ ਜਿਹੜੀ ਰਿਪੋਰਟ ਇਸ ਟਾਈਮ ਨਿਕਲ ਕੇ ਸਾਹਮਣੇ ਆਈ ਹੈ, ਖਾਸ ਕਰਕੇ ਹੋਮ ਓਨਰਸ਼ਿਪ ਤੇ ਰੈਂਟਰਸ ਨੂੰ ਲੈ ਕੇ ਆ। ਕਹਿੰਦੇ ਵੀ ਕੈਲੀਫੋਰਨੀਆ ਦੇ ਵੱਡੇ ਮੈਟਰੋ ਏਰੀਆਜ਼ ਦੇ ਵਿੱਚ ਰੈਂਟਿੰਗ ਹੁਣ ਚੀਪਰ ਆਪਸ਼ਨ ਹੋ ਗਈ ਆ ਘਰ ਖਰੀਦਣ ਦੀ ਬਜਾਏ। ਇਹ ਜਿਹੜੀ ਇੱਕ ਨਵੀਂ ਰਿਪੋਰਟ ਬੈਂਕ ਰੇਟ ਵੈਬਸਾਈਟ ਆ ਉਹਨਾਂ ਦੇ ਦੁਆਰਾ ਜਿਹੜੀ ਕੀਤੀ ਗਈ ਸਟੱਡੀ ਆ ਉਸ ਤੋਂ ਬਾਅਦ 'ਚ ਇਹ ਪੇਸ਼ ਕੀਤੀ ਗਈ ਆ। ਕਹਿੰਦੇ ਵੀ ਸਭ ਤੋਂ ਵੱਡਾ ਜਿਹੜਾ ਡਿਫਰੈਂਸ ਆ ਸੈਨ ਫਰਾਂਸਿਸਕੋ ਦੇ ਇਲਾਕੇ ਦੇ ਵਿੱਚ ਮੈਟਰੋ ਦੇ ਵਿੱਚ ਦੇਖਿਆ ਗਿਆ। ਕਹਿੰਦੇ ਵੀ ਜਿੱਥੇ ਮਾਰਗੇਜ ਪੇਮੈਂਟ ਐਵਰੇਜ ਦੇ ਨਾਲੋਂ 190% ਜ਼ਿਆਦਾ ਆ। ਸੋ ਕਹਿ ਸਕਦੇ ਹਾਂ ਵੀ ਦੁੱਗਣੀ ਤਿਗਣੀ ਜਿਹੜੀ ਪ੍ਰਾਈਸ ਮਾਰਗੇਜ ਦੀ ਹੈਗੀ ਆ ਜੇ ਤੁਸੀਂ ਰੈਂਟ ਤੇ ਰਹਿ ਰਹੇ ਆ ਜਾਂ ਉੱਦਾਂ। ਦੂਜੇ ਨੰਬਰ ਦੇ ਉੱਤੇ ਸੈਨ ਹੋਜ਼ੇ ਕਹਿੰਦੇ ਉਹ ਆਇਆ, ਉੱਥੇ 186% ਦਾ ਡਿਫਰੈਂਸ ਦੇਖਿਆ ਗਿਆ। ਟੌਪ 5 ਦੇ ਵਿੱਚ ਇਹ ਦੋ ਸ਼ਹਿਰ ਜਿਹੜੇ ਆ, ਦੋ ਮੈਟਰੋਜ਼ ਆ ਕੈਲੀਫੋਰਨੀਆ ਦੇ, ਇਹ ਆਏ ਆ। ਇਸ ਤੋਂ ਇਲਾਵਾ ਜਿਹੜੇ ਮੁਲਕ ਦੇ ਹੋਰ ਟੌਪ 5 ਦੇ ਵਿੱਚ 3 ਸ਼ਹਿਰ ਸਿਆਟਲ, ਡੈਨਵਰ ਤੇ ਸਾਲਟ ਲੇਕ ਸਿਟੀ ਜਿਹੜੀ ਉਹ ਆਈ ਹੈਗੀ ਆ। ਲਾਸ ਐਂਜਲਸ ਦੇ ਵਿੱਚ ਇਹ ਡਿਫਰੈਂਸ 88.5% ਦਾ ਦੇਖਿਆ ਗਿਆ। ਸੈਨ ਡਿਏਗੋ ਮੈਟਰੋ ਦੇ ਵਿੱਚ ਇਹ 80% ਸੀਗਾ। ਸੂਬੇ ਦੇ ਟੌਪ 10 ਦੇ ਵਿੱਚ ਦੋ ਹੋਰ ਸ਼ਹਿਰ ਜਿਹੜੇ ਕੈਲੀਫੋਰਨੀਆ ਦੇ ਆਏ ਹੈਗੇ ਆ। ਸੋ ਜਿਹੜਾ ਹਰਜੋਤ ਸਿੰਘ ਜੀ ਸੈਨ ਫਰਾਂਸਿਸਕੋ ਦੇ ਆંકੜੇ ਦੇ ਵਿੱਚ ਪਰਸੈਂਟੇਜ ਤੋਂ ਇਲਾਵਾ ਐਕਚੁਅਲ ਆંકੜਿਆਂ ਤੇ ਨਜ਼ਰ ਮਾਰਦੇ ਜਾਈਏ ਤਾਂ ਐਵਰੇਜ ਰੈਂਟ $3100 ਤੇ ਮਾਰਗੇਜ ਦੀ ਪੇਮੈਂਟ $9000 ਜਿਹੜੀ ਉਹ ਬਣਦੀ ਆ। ਇਸੇ ਤਰੀਕੇ ਦੇ ਨਾਲ ਸੈਨ ਹੋਜ਼ੇ ਦੇ ਵਿੱਚ ਵੀ 3300 ਰੈਂਟ ਤੇ 9500 ਜਿਹੜੀ ਉਹ ਮਾਰਗੇਜ ਬਣਦੀ ਆ। ਸਿਆਟਲ 'ਚ 2300 ਤਕਰੀਬਨ ਰੈਂਟ ਤੇ ਮਾਰਗੇਜ ਜਿਹੜੀ ਉਹ 5000। ਡੈਨਵਰ 'ਚ 1950 ਰੈਂਟ ਤੇ ਤਕਰੀਬਨ 3800 ਜਿਹੜੀ ਉਹ ਮਾਰਗੇਜ ਜਿਹੜੀ ਉਹ ਬਣਦੀ ਆ। ਸੋ ਇਹ ਇੱਕ ਅਨਅਫੋਰਡੇਬਿਲਟੀ ਦਾ ਜਿਹੜਾ ਰੌਲਾ ਆ ਅਮਰੀਕਾ ਦੇ ਵਿੱਚ ਪੈ ਰਿਹਾ, ਉਹ ਇਹ ਆંકੜੇ ਜਿਹੜੇ ਉਸ ਚੀਜ਼ ਦੇ ਉੱਤੇ ਮੋਹਰ ਲਗਾਉਂਦੇ ਨੇ ਵੀ ਲੋਕਾਂ ਦੇ ਲਈ ਘਰਾਂ ਨੂੰ ਖਰੀਦਣਾ ਜਾਂ ਇਸ ਤਰੀਕੇ ਦੇ ਨਾਲ ਅੱਗੇ ਵਧਣਾ ਖਾਸਾ ਔਖਾ ਜਿਹੜਾ ਉਹ ਹੋਇਆ ਪਿਆ ਆ। ਸੋ ਕਹਿੰਦੇ ਵੀ ਇਹ ਜਿਹੜੀ ਸਟੱਡੀ ਦੀ ਮੈਥੋਡੋਲੋਜੀ ਆ, ਇਸ ਵਿੱਚ ਡਾਟਾ ਰੈਡਫਿਨ, ਜ਼ਿਲੋ, ਬੈਂਕ ਰੇਟ ਦੇ ਆਪਣੇ ਜਿਹੜੇ ਮਾਰਗੇਜ, ਹੋਮ ਇੰਸ਼ੋਰੈਂਸ ਰੇਟਸ 20% ਡਾਊਨ ਪੇਮੈਂਟ ਦੇ ਹਿਸਾਬ ਦੇ ਨਾਲ ਲੈ ਕੇ ਦੱਸਿਆ ਗਿਆ ਹੈਗਾ ਆ। ਹੋਮ ਸੇਲਸ ਦੀ ਗੱਲ ਕਰਦੇ ਜਾਈਏ, ਕਹਿੰਦੇ ਵੀ ਜਦੋਂ ਲਾਸਟ ਟਾਈਮ ਸਭ ਤੋਂ ਵੱਡਾ ਫਾਈਨੈਂਸ਼ੀਅਲ ਕ੍ਰਾਈਸਿਸ ਆਇਆ ਸੀ, ਉਸ ਤੋਂ ਬਾਅਦ ਇਸ ਸਾਲ ਮਾਰਚ ਮਹੀਨੇ ਦੇ ਵਿੱਚ ਸਭ ਤੋਂ ਵਰਸਟ ਰਹੀ ਆ ਹਾਊਸਿੰਗ ਮਾਰਕੀਟ। 2023 ਤੇ ਜੋ 2024 ਦੇ ਵਿੱਚ ਇਨਵੈਂਟਰੀ ਹੈ ਨਹੀਂ ਸੀ, ਬਹੁਤ ਘੱਟ ਘਰ ਜੋ ਸੇਲ ਤੇ ਲੱਗੇ ਹੋਏ ਸੀ। ਹੁਣ ਇਨਵੈਂਟਰੀ ਬਹੁਤ ਜ਼ਿਆਦਾ ਵੱਧ ਗਈ ਹੈਗੀ ਆ, ਪਰ ਘਰ ਹਜੇ ਵੀ ਸੈਲ ਨਹੀਂ ਹੋ ਰਹੇ। ਮਾਰਚ 2009 ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਹੁਣ 2025 ਆ, 15 ਸਾਲ ਪਹਿਲਾਂ ਜੋ ਸਿਚੁਏਸ਼ਨ ਸੀ ਉਸ ਟਾਈਮ ਦੇ ਉੱਤੇ ਹੁਣ ਜਿਹੜਾ ਐਗਜ਼ੈਕਟਲੀ ਸੇਮ ਵਾਪਰਿਆ। ਹਾਂ, ਇਹ 'ਚ ਕੋਈ ਸ਼ੱਕ ਨਹੀਂ ਵੀ ਘਰਾਂ ਦੀਆਂ ਪ੍ਰਾਈਸਾਂ ਬਹੁਤ ਹਾਈ ਆ, ਪਰ ਸੇਲਸ ਕੋਈ ਨਹੀਂ ਹੋ ਰਹੀ ਹੈਗੀ। 5.9% ਜਿਹੜੇ ਪ੍ਰੀ ਓਨਡ ਹੋਮ ਆ ਉਹਨਾਂ ਦੀ ਸੇਲ ਪਲੰਜ ਹੋਈ ਹੈਗੀ ਆ। ਫਰਵਰੀ ਦੇ ਵਿੱਚ ਇਹ ਸਾਰਾ ਕੁਝ ਵਾਪਰਿਆ। ਨੈਸ਼ਨਲ ਐਸੋਸੀਏਸ਼ਨ ਆਫ ਜੋ ਰੀਅਲਟਰਸ ਆ ਉਹਨਾਂ ਨੇ ਇਹ ਦੱਸਿਆ। ਯੂਜ਼ਲੀ ਕਹਿੰਦੇ ਵੀ ਇਹ ਸਲੰਪ ਨੂੰ ਬੜਾ ਧਿਆਨ ਨਾਲ ਦੇਖਣ ਦੀ ਗੱਲ ਆ, ਕਿਉਂਕਿ ਜਿਹੜਾ ਮਾਰਚ ਮਹੀਨਾ ਹੁੰਦਾ ਉਦੋਂ ਹੀ ਘਰਾਂ ਦੀ ਲੋਕ ਖਰੀਦ ਕਰਨਾ ਉਹਨੂੰ ਸ਼ੁਰੂ ਕਰਦੇ ਹੈਗੇ ਆ। ਤੇ ਜੇ ਮਾਰਚ ਮਹੀਨਾ ਹੀ ਬਹੁਤ ਬੈਡ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦੇ ਸਿਚੁਏਸ਼ਨ ਇੱਦਾਂ ਹੀ ਰਹੂਗੀ। ਲਾਰੈਂਸ ਯਨ NAR ਦੇ ਚੀਫ ਇਕੋਨੋਮਿਸਟ ਹੈਗੇ ਆ, ਕਹਿੰਦੇ ਵੀ ਅਸੀਂ ਸੋਚਿਆ ਸੀ ਵੀ ਮੋਰ ਇਨਵੈਂਟਰੀ ਦੇ ਨਾਲ ਮੋਰ ਟ੍ਰਾਂਜੈਕਸ਼ਨ ਹੋਣਗੇ, ਪਰ ਮਾਰਗੇਜ ਰੇਟਸ ਹਾਈ ਆ, ਅਫੋਰਡੇਬਿਲਟੀ ਦਾ ਜਿਹੜਾ ਚੈਲੰਜ ਆ ਉਹ ਬਹੁਤ ਜ਼ਿਆਦਾ ਹੈਗਾ। 2023 ਚ ਇੱਕ ਟਾਈਮ ਤੇ ਤਾਂ ਇੰਟਰਸਟ ਰੇਟ 7.8% ਤੇ ਚੱਲ ਗਿਆ ਸੀ, 2020 ਦੇ ਵਿੱਚ ਜੋ ਕਿ 2.7% ਦੇ ਉੱਤੇ ਸੀ। 2023 ਤੇ 2024 ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਜਾਵੇ ਮਾਰਗੇਜ ਜਿਹੜੇ ਰੇਟਸ ਤਾਂ ਜ਼ਰੂਰ ਹਾਈ ਸੀ, ਪਰ ਇਨਵੈਂਟਰੀ ਬੜੀ ਲੋ ਸੀਗੀ। ਸੋ ਹਜੇ ਜਿਹੜੀ ਸਿਚੁਏਸ਼ਨ ਆ ਘਰਾਂ ਨੂੰ ਲੈ ਕੇ ਕਾਫੀ ਜਿਹੜੀ ਆ ਜਿਹੜੀ ਆਪਾਂ ਕਹਿ ਸਕਦੇ ਡਾਊਨ ਵੱਲ ਜਾ ਰਹੀ ਹੈਗੀ ਆ। ਕੋਈ ਜ਼ਿਆਦਾ ਐਕਟੀਵਿਟੀ ਨਹੀਂ ਹੋ ਰਹੀ, ਘਰ ਜ਼ਰੂਰ ਸੇਲ ਤੇ ਬਹੁਤ ਲੱਗੇ ਆ ਪਰ ਵਿਕ ਨਹੀਂ ਰਹੇ।